जैसा पै गया मुसलमाना मुसलमाना जानी इन्नी क कतलाम की मुसलमाना दे पिंड दे उत्ते मुसलमानों के पिंड की तो जिन्नी जिमें लाशा का गड्ढा भर जाए गड्ढा भर जाए हाँ पूरा गड्ढा भर गया। अच्छा इन्ने बंदे मारे इन्ने बंदे मार गए। सही सही उदों बाद असी जेड़े सन हाँ जी भावें किड्डा भी पीस सी फिर भी मुसलमान की हमायत ही सी। हाँ जी असी वो जेड़े साडी जमीन भी बहुते हुंदे सन हाँ जी असी उस पिंड नूं हमरा जसा बन गए तो तुर पाए ਤੁਹਾਡੇ ਜਿਹੜੇ ਵੱਡੇ ਵਡੇਰੇ ਸਨ जेडे वडेरे सन ते असी भी उदों बाबा ही सां। ਆ ਜਵਾਨ ਸੀ हाँ मम्मी हैगा साडा बच्ची हाथ ही बड़ी सी ਅੱਛਾ ਤੁਸੀਂ ਵੀ ਗਏ ਨਾਲ मम्मी नाल गया ते ਉਹ ਅਸੀਂ ਤੁਰ ਪਏ। ਸਾਡੇ ਲਾਗੇ ਰਵਾਲ ਸਨ ਰਵਾਲਾਂ ਦਾ ਖੱਤਰੀ ਸੀ ਖਤਰੀ ਸੀ ਫਕੀਰ ਸੀ ਮੁੰਡਾ। ਸਹੀ ਸਹੀ ਉਹਨੇ ਆਖਿਆ ਬੜਾ ਚੋਖਾ ਤੇ ਉਹਨੇ ਆਖਿਆ ਗੱਲ ਸੁਣ ਮੇਰੀ ਵੀ ਇਹ ਕਿਉਂ ਜਾਏ ਭਾਈ। ਉਹ ਫਿਰ ਮਗਰ ਚੜ ਗਿਆ। ਸਹੀ ਉਹਨੇ ਜੇ ਕੋਲ ਪੜਿਆ ਉਹਨੇ ਆਖਿਆ ਖਾ ਲਾ ਪੀ ਲੈ ਜੋ ਖਾਣਾ ਪੀ ਲੈ ਪਾਣੀ ਛਾਣੀ ਪੀ ਲਾ। ਉਹ ਛਪੜੀ ਸੀ ਉੱਥੇ ਬੁੱਕ ਭਰ ਕੇ ਪਾਣੀ ਦੇ ਲਗਾ ਮਗਰ ਮਾਰਿਆ ਕਿਹਨੇ ਮਾਰਿਆ? ਉਹ ਫਕੀਰ ਮੁੰਡੇ ਨੇ। ਫਕੀਰ ਮੁੰਡੇ ਨੂੰ ਮਾਰਿਆ ਕਿ ਫਕੀਰ ਨੇ ਮਾਰਿਆ? ਫਕੀਰ ਮੁੰਡੇ ਨੇ ਉਹ ਖੱਤਰੀ ਨੂੰ ਮਾਰਿਆ। ਖਤਰੀ ਨੂੰ ਮਾਰ ਦਿੱਤਾ। ਉਹ ਫਿਰ ਮੁੜ ਕੇ ਉਹ ਉੱਥੋਂ ਚੁੱਕ ਗਏ ਨਾ। ਹਾਂਜੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਫਿਰ ਉਹਨਾਂ ਇਕੱਠੀ ਕੀਤੀ ਸਹੀ ਸਹੀ ਆਮ ਜਸਾ ਫਿਰ ਸਾਡੇ ਪਿੰਡਾਂ ਨੂੰ ਨਾ ਹਾਂਜੀ ਜੁੜਿਆ। ਸਹੀ ਇਹ ਜਿਹੜੇ ਸਾਡੇ ਜ਼ਮੀਨਾਂ ਵਾਹੁੰਦੇ ਸਨ ਨਾ ਹਾਂਜੀ ਉਹਨਾਂ ਇਹ ਗੱਲ ਆਖੀ। ਉਹਨਾਂ ਆਖਿਆ ਚਾਚਾ ਗੱਲ ਆ ਵੀ ਸਾਰੀ ਉਮਰ ਨਿਮਕ ਖਾਂਦੇ ਰਹੇ ਤੇ ਤੁਸੀਂ ਚਾਰਾ ਕਰਕੇ ਨਾ ਤੇ ਹੁਣ ਆਪਾਂ ਨਿਕਲ ਜਾਓ ਸਾਡੇ ਹੁੰਦਿਆਂ ਤੁਹਾਨੂੰ ਮਾਰਨਾ ਹਾਂ ਤੇ ਸਾਡੀ ਬਰਦਾਸ਼ਤ ਨਹੀਂ। ਅੱਛਾ ਅੱਛਾ ਉਹਨਾਂ ਨੇ ਤੁਹਾਡੇ ਨਾਲ ਹਮਾਇਤ ਕੀਤੀ। ਆਹੋ ਅਸੀਂ ਫਿਰ ਉੱਥੋਂ ਉੱਠ ਕੇ ਨਾ ਮਾਲ ਡੰਗਰ ਕੋਈ ਭਾਂਡਾ ਟੀਂਡਾ ਜਿਹੜਾ ਟੋਏ ਕੱਢੇ ਅੰਦਰ ਹੀ ਨੱਪ ਦਿੱਤੇ। ਯਾਰ अस्सलाम वालेकुम जी। वालेकुम हाँ जी बुजुर्गो की नाम है ਤੁਹਾਡਾ? मेरा नाम मोहम्मद असाद। मोहम्मद असाद इसाद। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? अब्दुल खान ਤੇ ਦਾਦਾ ਜੀ ਦਾ ਨਾਮ ਪਤਾ ਹੈ? माखे का ਮਾਖੇ ਖਾਨ। ਤੇ ਕਿਹੜੀ ਬਰਾਦਰੀ ਆਪਣੀ? राजपूतों की ਰਾਜਪੂਤ। ਸਹੀ ਤੇ ਕਿਹੜੇ ਪਿੰਡ ਬੈਠੇ ਹੋ? चक शाहपुर ਚੱਕ ਸ਼ਾਹਪੁਰ। ਇਹਦਾ ਜ਼ਿਲ੍ਹਾ ਕਿਹੜਾ ਹੈ? जिला शेखुपुरा है। ਤੇ ਤਹਿਸੀਲ? तहसील भी शेखुपुरा। ਸਹੀ ਸਹੀ ਤੇ ਮੈਨੂੰ ਇਹ ਦੱਸੋ ਅੱਜ ਤੁਹਾਡੇ ਕੋਲ ਪੁੱਛਣਾ 47 ਵੇਲੇ ਦੀਆਂ ਗੱਲਾਂ। ਤੁਹਾਡੀ ਉਮਰ ਕਿੰਨੀ ਸੀ ਜਦੋਂ ਉਜਾੜੇ ਪਏ ਨੇ? साढ़े 18-17 साल की। 18-17 ਸਾਲ ਸੀ। ਸਹੀ ਹੋ ਗਿਆ। ਅੱਛਾ ਜੀ ਮੈਨੂੰ ਇਹ ਦੱਸੋ ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਕਿ ਇੰਡੀਆ ਤੋਂ ਆਏ ਹੋ? इंडिया तो आए आ गए। ਕਿਹੜਾ ਪਿੰਡ ਸੀ ਤੁਹਾਡਾ ਉੱਥੇ? पिंड बदोवाल। ਬੱਦੋਵਾਲ। हाँ ਇਹਦੀ ਤਹਿਸੀਲ ਕਿਹੜੀ ਸੀ? तहसील बटाला ਤੇ ਜ਼ਿਲ੍ਹਾ? गुरदासपुर। ਗੁਰਦਾਸਪੁਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? नाल फतेहगढ़ चूड़ियां का सी शहर साड़ी जमीन दे विच सी। ਸਹੀ ਸਹੀ। ਹੋਰ ਕਿਹੜੇ ਪਿੰਡ ਸੀ? और तलवंडी ਹੂੰ मधु शांगा ਸਹੀ। फिर कीमबेग ਹੂੰ फतेहाली ਸਹੀ लाला वाली ਠੀਕ ਹੋ ਗਿਆ। मधु शांगा ਹੂੰ ਤੇ ਉਹਦਾ ਜ਼ਿਲ੍ਹਾ ਕਿਹੜਾ ਸੀ? रोड वाला ਜ਼ਿਲ੍ਹਾ ਕਿਹੜਾ ਦੱਸਿਆ ਤੁਸੀਂ? गुरदासपुर। ਗੁਰਦਾਸਪੁਰ। ਕਿੰਨੇ ਕਿਲੋ ਦੂਰ ਸੀ ਤੁਹਾਡੇ ਤੋਂ ਕਿ ਨੇੜੇ ਸੀ? साढ़े को ऐसी को 10 ਮੀਲ। ਸਹੀ। 10 को ਕਿੱਡਾ ਕੋ ਵੱਡਾ ਪਿੰਡ ਸੀ ਤੁਹਾਡੇ ਵਾਲਾ? साढ़ा 4 पत्तियां पिंड सी बड़ा सारा। ਵੱਡਾ ਪਿੰਡ ਸੀ। हाँ ਕਿਹੜੇ ਕਿਹੜੇ ਪੱਤੀਆਂ ਲੈਂਦੀਆਂ ਸੀ? ਮੁਸਲਮਾਨਾਂ ਦੀਆਂ ਸਾਰੀਆਂ ਸੀ ਕਿ ਸਿੱਖਾਂ? साड़ियाँ राजपूतां दी ਰਾਜਪੂਤਾਂ ਦੀਆਂ। राजपूतां दी। ਕਿਹੜੇ ਰਾਜਪੂਤ ਹੋ? ਗੋਤ ਕਿਹੜੀ ਤੁਹਾਡੀ? राजे। ਰਾਜੇ। हाँ ਸਹੀ ਹੋ ਗਿਆ ਸਹੀ ਹੋ ਗਿਆ।
ਤੇ ਸਾਰੇ ਰਾਜੇ ਰਾਜਪੂਤ ਰਹਿੰਦੇ ਸੀ ਉੱਥੇ? ਉੱਥੇ ਸਾਰੇ ਰਾਜੇ ਪੂਰੇ ਰਾਜ। ਤੇ ਸਿੱਖਾਂ ਦੇ ਘਰ ਹੈ ਸਨ? ਸਿੱਖਾਂ ਦਾ ਘਰ ਇਹ ਜਿਹੜੀ ਤਲਵੰਡੀ ਸੀ ਨਾ, ਹਾਂਜੀ। ਉਹ ਹਾਲੇ ਕੋ ਉਹਨਾਂ ਦੇ ਕੰਧਾਂ ਦੇ ਨਾਲ ਜਿਵੇਂ ਆ ਚੱਕ ਛਾਪ ਦੀ ਜ਼ਮੀਨ ਇਕੱਠੀ ਹਾਂਜੀ ਹਾਂਜੀ ਇਸ ਤਰ੍ਹਾਂ ਮਸ਼ੀਨ ਲੱਗਦੀ ਸੀ। ਸਹੀ ਉਹ ਸਾਡੀ ਜ਼ਮੀਨ ਵਾਹੁੰਦੇ ਹੁੰਦੇ ਸੀ, ਤਲਵੰਡੀ ਸਿੱਖਾਂ ਦੀ ਸੀ। ਸਹੀ ਸਹੀ। ਬਾਕੀ ਪਿੰਡ ਜਿੰਨੇ ਹੈਗੇ ਸਨ ਸਾਰੇ ਮੁਸਲਮਾਨਾਂ ਦੇ ਅੱਛਾ, ਮੁਸਲਮਾਨਾਂ ਦੇ ਸਨ। ਮੁਸਲਮਾਨਾਂ ਦੇ ਤੇ ਜ਼ਮੀਨ ਜਮੂਨ ਵਾਹਵਾ ਸੀ ਪਿੰਡਾਂ ਦੇ ਮੁਸਲਮਾਨਾਂ ਦੀ ਉੱਥੇ? ਉੱਥੇ ਹਾਂਜੀ। ਸਾਰਾ ਰਕਬਾ ਮੁਸਲਮਾਨ ਰਾਜਪੂਤਾਂ ਦਾ ਸੀ। ਅੱਛਾ, ਰਾਜਪੂਤਾਂ ਦਾ। ਹਾਂ। ਠੀਕ ਹੋ ਗਿਆ। ਤੇ ਤੁਹਾਡੇ ਪਿੰਡ ਸਕੂਲ ਹੈ ਸੀ? ਸਾਡੇ ਪਿੰਡ ਸਕੂਲ ਨਹੀਂ ਸੀ, ਸਕੂਲ ਘਾੜਕੀ ਸੀ। ਹਾਂਜੀ ਲਾਗੇ ਪਿੰਡ ਸੀ ਘਾੜਕੀਆਂ, ਹਾਂਜੀ ਹਾਂਜੀ। ਉੱਥੇ ਸਕੂਲ ਸੀ। ਉੱਥੇ ਸਕੂਲ ਸੀ? ਉੱਥੇ ਸਕੂਲ ਤੁਹਾਡੇ ਪਿੰਡ ਦੇ ਬੱਚੇ ਉੱਥੇ ਪੜ੍ਹਨ ਜਾਂਦੇ ਸੀ? ਉੱਥੇ ਪੜ੍ਹਨ ਜਾਂਦੇ ਸਨ। ਸਾਡੇ ਪਿੰਡ ਦਾ ਮਲਾਣਾ ਸੀ, ਹਾਂਜੀ। ਉਹਦਾ ਬੱਚਾ ਪੜ੍ਹਿਆ ਸੀ 8, ਹੂੰ। ਉਹ ਪੜ੍ਹਾਉਂਦਾ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਮ ਅਬਦੁਲ ਹਕ। ਅਬਦੁਲ ਹਕ। ਹਾਂ। ਠੀਕ ਹੋ ਗਿਆ। ਸਿੱਖਾਂ ਦੇ ਬੱਚੇ ਵੀ ਆਉਂਦੇ ਸੀ ਪੜ੍ਹਨ? ਸਿੱਖਾਂ ਦੇ ਵੀ ਸਾਰੇ ਰਲ ਕੇ ਪੜ੍ਹਦੇ ਸੀ। ਕਿਸ ਤਰ੍ਹਾਂ ਦਾ ਸੀ ਉੱਥੇ ਉੱਠਣ ਬੈਠਣ ਤੁਹਾਡਾ ਸਿੱਖਾਂ ਨਾਲ? ਕੋਈ ਵਿੱਚ ਵੜਦੇ ਸੀ, ਕੋਈ ਨਹੀਂ ਸੀ। ਹੂੰ ਹੂੰ। ਐਵੇਂ ਸੀ ਜੇ ਕੋਈ ਆ ਸਾਰੇ ਭੈਣਾਂ ਭਰਾ ਬੈਠੇ ਸਹੀ ਸਹੀ ਸਹੀ। ਇੱਕ ਦੂਜੇ ਦੇ ਸਾਹ ਨਾਲ ਸਾਹ ਲੈਂਦੇ ਸਨ ਉਦੋਂ ਦੇ। ਹੂੰ। ਹੈ ਵਾਈ ਸ਼ਾਈ ਇਕੱਠੀ ਕਰਦੇ ਸਨ? ਵਾਈ ਇਕੱਠੀ ਕਰਦੇ ਸਨ। ਸਹੀ ਹੋ ਗਿਆ। ਤੁਹਾਡੇ ਉੱਥੇ ਤੁਸੀਂ ਕੀ ਕੰਮ ਕਰਦੇ ਸੀ ਉਸ ਟਾਈਮ? ਅਸੀਂ ਵਾਈ ਕਰਦੇ ਵਾਈ ਕਰਦੇ ਸੀ ਤੁਸੀਂ? ਠੀਕ ਹੋ ਗਿਆ। ਤੇ ਤੁਹਾਡੇ ਪਿੰਡ ਦਾ ਲੰਬੜਦਾਰਾਂ ਦਾ ਨਾਮ ਕੀ ਸੀ? ਲੰਬੜਦਾਰ ਦਾ ਨਾਂ ਸੀ ਗਾਮਾ ਸ਼ਫੀ। ਸ਼ਫੀ। ਸ਼ਫੀ ਇੱਕ ਲੰਬੜਦਾਰ ਸੀ ਪਿੰਡ 'ਚ? ਇੱਕ ਲੰਬੜਦਾਰ। ਠੀਕ ਹੋ ਗਿਆ। ਤੇ ਜਿਹੜੇ ਸਿੱਖਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ, ਜਿਹੜੇ ਨਾਲ ਦੇ ਪਿੰਡਾਂ ਦੇ ਜਿਹੜੇ ਵਾਈ ਕਰਦੇ? ਨਹੀਂ, ਸਿੱਖਾਂ ਦੇ ਨਾਂ ਨਹੀਂ ਯਾਦ? ਨਹੀਂ ਯਾਦ ਹੈ ਕਿ ਨਾਲ ਦਾ ਪਿੰਡ ਸੀ। ਹਾਲਾਂਕਿ ਜ਼ਮੀਨ ਸਾਡੀ ਵਾਹੁੰਦੇ ਸਨ, ਹੂੰ। ਪਰ ਨਹੀਂ ਸੀ ਇੰਨਾ ਜਾਣ ਆਉਣ। ਸਹੀ ਸਹੀ। ਵੱਡੇ ਜਾਂਦੇ ਸਨ, ਦਿੰਦੇ ਆ ਜ਼ਮੀਨਾਂ, ਉਹ ਆਪਣਾ ਹਿੱਸੇ ਉੱਸੇ ਲੈ ਆਉਂਦੇ ਸਨ, ਹੂੰ ਹੂੰ। ਲੈ ਲੈਂਦੇ ਸਨ। ਇਹ ਦੱਸੋ ਜਦੋਂ ਉੱਥੇ ਈਦ ਸ਼ਬਰਾਤ ਆਉਂਦੀ ਸੀ, ਹਾਂ। ਈਦ ਨੂੰ ਸੁਣਿਆ ਉਹ ਦੂਸਰਾ ਬੱਕਰਾ ਸ਼ਕਰਾ ਕਰਦੇ ਸੀ ਤੁਸੀਂ, ਜਾਂ ਦੂਸਰਾ ਗਾਏ ਵਗੈਰਾ ਕਰਦੇ ਸੀ? ਹਾਲਾਤ ਹਾਂ। ਜਦੋਂ ਗਾਏ ਵਗੈਰਾ ਕਰਦੇ ਸੀ ਮਨਾ ਕਰਦੇ ਸੀ ਉਹ? ਜਦੋਂ ਗਾਂ ਕਰਦੇ ਸਨ ਤੇ ਨਹੀਂ ਸਨ ਖਾਂਦੇ। ਨਹੀਂ ਸੀ ਖਾਂਦੇ? ਨਹੀਂ ਸਨ ਖਾਂਦੇ, ਨਹੀਂ ਸਨ। ਹੂੰ। ਤੇ ਜਦੋਂ ਅਸੀਂ ਬੱਕਰੇ ਛਤਰੇ ਕੀਤੇ ਹਨ ਨਾ, ਹਾਂਜੀ। ਤੇ ਫਿਰ ਉਹਨਾਂ ਬੜਾ ਖੁਸ਼ ਹੋਣਾ ਈਦ ਆਉਣਾ ਹੀ। ਹੂੰ। ਉਹਨਾਂ ਆਖਣਾ ਚਾਚਾ ਅੱਜ ਆਸਾ ਵੀ ਈਦ ਆ ਨਾ, ਆਸਾ ਵੀ ਆਉਣਾ ਹੀ। ਅੱਛਾ ਅੱਛਾ ਬੱਕਰੇ ਛਤਰੇ ਖਾ ਲੈਂਦੇ। ਅੱਛਾ ਅੱਛਾ। ਗਾਏ ਦਾ ਬੁਰਾ ਮਹਿਸੂਸ ਕਰਦੇ ਸੀ? ਪਰ ਗਾਂ ਨਹੀਂ ਸਨ ਖਾਂਦੇ। ਬੁਰਾ ਮਹਿਸੂਸ ਕਰਦੇ ਹੋਣਗੇ ਆਪਣੇ ਸਾਹ, ਬਾਕੀ ਸਾਡੇ ਮੂੰਹ ਤੇ ਰਿਪੂਤਾਂ ਦੇ ਕੋਈ ਨਹੀਂ ਸੀ ਕਰਦਾ। ਠੀਕ ਹੋ ਗਿਆ। ਕਿਉਂ ਐਂ ਸਨ ਜਿਵੇਂ ਆਪਣੀ ਮਸੀਹ ਚ ਨਹੀਂ ਗਏ। ਹੂੰ। ਘਰ ਪੂਰੇ ਜੇ ਸਨ, ਹੂੰ। ਬਾਕੀ ਸਾਡੀ ਜ਼ਮੀਨ ਵੀ ਵਾਹੁੰਦੇ ਸਨ। ਅੱਛਾ ਅੱਛਾ। ਤੁਹਾਡੀ ਜ਼ਮੀਨ ਵੀ ਖਾਂਦੇ ਸਨ? ਹਾਂ। ਠੇਕੇ ਜਦੋਂ ਦਿੰਦੇ ਹੁੰਦੇ ਸੀ ਕਿ ਹਿੱਸੇ 'ਚ ਦਿੰਦੇ ਹੁੰਦੇ ਸੀ? ਹਿੱਸੇ ਉਸੇ ਤੇ ਵਾਹ ਲੈਂਦੇ ਸਨ ਕਿ ਉਹਦੇ ਜ਼ਮੀਨਾਂ ਨੂੰ ਮੋਜ ਪੁੱਛਦੇ ਸਨ। ਠੀਕ ਹੋ ਗਿਆ। ਹਾਂ। ਤੇ ਤੁਹਾਡੇ ਪਿੰਡ ਮੇਲਾ ਸ਼ੇਲਾ ਵੀ ਕੋਈ ਲੱਗਦਾ ਸੀ? ਹਾਂ। ਮੇਲਾ ਸ਼ੇਲਾ ਕੋਈ ਮੇਲਾ ਲੱਗਦਾ ਸੀ? ਮੇਲਾ ਮਧੂ ਸ਼ਾਂਗੇ ਦਾ ਲੱਗਦਾ। ਮਧੂ ਸ਼ਾਂਗੇ ਦਾ? ਹਾਂ। ਉਹ ਤੁਹਾਡੇ ਪਿੰਡ ਦੇ ਨਾਲ ਹੀ ਸੀ? ਸਾਡੇ ਪਿੰਡ ਦੇ ਨਾਲ ਹੀ ਸੀ, ਐਵੇਂ ਮੀਲ ਕਪਾਡਾ। ਬਹੁਤ ਵੱਡਾ ਮੇਲਾ ਸੀ? ਨਹੀਂ, ਪੂਰਾ ਜੇ ਸੀ। ਬਾਬੇ ਠੋਕ ਸ਼ਾਹ ਦਾ। ਹੂੰ। ਬਾਬਾ ਠੋਕ ਸ਼ਾਹ ਦੇ ਅੱਛਾ, ਠੋਕ ਸ਼ਾਹ ਦਰਬਾਰ ਬਣਿਆ ਸੀ? ਦਰਬਾਰ ਬਣਿਆ ਸੀ। ਤੇ ਕਬੱਡੀ ਸ਼ਬੱਡੀ ਵੀ ਹੁੰਦੀ ਸੀ, ਘੋੜ ਸ਼ੋਰ? ਕਬੱਡੀ ਵੀ ਹੁੰਦੀ ਸੀ, ਘੋਲ ਵੀ ਹੁੰਦੇ ਸਨ, ਦੁਕਾਨਾਂ ਵੀ। ਚੰਗਾ ਭਲਾ ਮੇਲਾ ਪੂਰਾ ਜਿਹਾ ਅੱਛਾ ਹੁੰਦਾ ਅੱਛਾ ਸੀ। ਅੱਛਾ। ਸਹੀ ਹੈ। ਤੁਸੀਂ ਜਾਂਦੇ ਹੁੰਦੇ ਸੀ? ਅਸੀਂ ਵੀ ਜਾਂਦੇ ਸਾਂ। ਕਿਹੜੀ ਤਰੀਕ ਨੂੰ ਲੱਗਦਾ ਹੁੰਦਾ ਸੀ, ਕੋਈ ਯਾਦ ਹੈ? ਨਹੀਂ, ਤਰੀਕ ਦਾ ਨਹੀਂ ਪਤਾ। ਸਿਆਲਾਂ ਨੂੰ ਲੱਗਦਾ, ਗਰਮੀਆਂ ਨੂੰ ਲੱਗਦਾ ਸੀ? ਗਰਮੀ ਅੱਛਾ, ਗਰਮੀਆਂ ਨੂੰ ਲੱਗਦਾ। ਹੁਣ ਮੈਨੂੰ ਦੱਸੋ ਕਿ ਜਦੋਂ 47 ਦੀ ਵੰਡ ਹੋਈ ਹੈ, ਹਾਂ। ਤੁਹਾਨੂੰ ਤੁਹਾਡੇ ਪਿੰਡ ਕਿੱਦਾਂ ਪਤਾ ਲੱਗਾ ਕਿ ਉਜਾੜੇ ਪੈਣ ਵਾਲੇ ਨੇ? ਸਾਡੇ ਪਿੰਡ ਇਸੇ ਤਰ੍ਹਾਂ ਅਵਾੜਾ ਉੱਡਿਆ ਹੂੰ। ਤੇ ਲਵੇ ਅੰਬਰਸਰ ਆ ਕੁਛ ਹੋਇਆ। ਸਿੱਖ ਮੁਸਲਮਾਨਾਂ ਨੂੰ ਪੈਂਦੇ ਨੇ, ਹੂੰ। ਮੁਸਲਮਾਨ ਸਿੱਖਾਂ ਨੂੰ ਪੈਂਦੇ। ਸਹੀ। ਇਹ ਹੁੰਦੀ ਹਾਂਜੀ। ਸਾਡੇ ਪਿੰਡ ਦੇ ਲਾਗੇ ਚੱਕ ਸਿਕੰਦਰ ਸੀ ਪਿੰਡ। ਸਿਕੰਦਰ ਪਿੰਡ ਹਾਂਜੀ। ਉੱਥੇ ਸਿੱਖਾਂ ਦਾ ਜਥਾ ਪੈ ਗਿਆ ਹੂੰ। ਮੁਸਲਮਾਨਾਂ। ਮੁਸਲਮਾਨਾਂ ਤੇ? ਉਹਨਾਂ ਜਾਨੀ ਇੰਨੇ ਕੁ ਕਤਲਾਮ ਕੀਤੀ ਮੁਸਲਮਾਨਾਂ ਦੇ ਪਿੰਡ ਦੇ ਉੱਤੇ? ਮੁਸਲਮਾਨਾਂ ਦੇ ਪਿੰਡ ਦੀ। ਹੂੰ ਹੂੰ। ਤੇ ਜਿੰਨੇ ਕੁ ਜਿਵੇਂ ਲਾਸ਼ਾਂ ਦਾ ਗੱਡਾ ਭਰ ਜਾਏ। ਗੱਡਾ ਭਰ ਗਿਆ?
ਹਾਂ ਪੂਰਾ ਗੱਡਾ ਭਰ ਗਿਆ। ਅੱਛਾ ਇੰਨੇ ਬੰਦੇ ਮਾਰੇ ਉਹਨਾਂ ਨੇ। ਇੰਨੇ ਬੰਦੇ ਮਾਰ ਗਏ। ਸਹੀ ਸਹੀ। ਉਦੋਂ ਬਾਅਦ ਅਸੀਂ ਜਿਹੜੇ ਸਨ ਹਾਂਜੀ ਭਾਵੇਂ ਕਿੱਡਾ ਵੀ ਪੀਸ ਸੀ ਫਿਰ ਵੀ ਮੁਸਲਮਾਨ ਦੀ ਹਮਾਇਤ ਹੀ ਸੀ। ਹਾਂਜੀ ਅਸੀਂ ਉਹ ਜਿਹੜੇ ਸਾਡੀ ਜ਼ਮੀਨ ਵੀ ਬਹੁਤੇ ਹੁੰਦੇ ਸਨ ਹਾਂਜੀ। ਅਸੀਂ ਉਸ ਪਿੰਡ ਨੂੰ ਹਮਰਾ ਜਥਾ ਬਣ ਕੇ ਤੇ ਤੁਰ ਪਏ। ਤੁਹਾਡੇ ਜਿਹੜੇ ਵੱਡੇ ਵਡੇਰੇ ਸਨ। ਜਿਹੜੇ ਵਡੇਰੇ ਸਨ ਤੇ ਅਸੀਂ ਵੀ ਉਦੋਂ ਵਾਹਵਾ ਹੀ ਸਾਂ। ਆ ਜਵਾਨ ਸੀ। ਹਾਂ ਮੰਮੀ ਹੈਗਾ ਸਾਡਾ ਬੱਚੀ ਹੱਥ ਹੀ ਬੜੀ ਸੀ। ਅੱਛਾ ਤੁਸੀਂ ਵੀ ਗਏ ਨਾਲ? ਮੰਮੀ ਨਾਲ ਗਿਆ ਤੇ ਉਹ ਅਸੀਂ ਤੁਰ ਪਏ। ਸਾਡੇ ਲਾਗੇ ਰਵਾਲ ਸਨ, ਰਵਾਲਾਂ ਦਾ ਖੱਤਰੀ ਸੀ। ਖੱਤਰੀ ਸੀ। ਉਹ ਹੁਣ ਜਥਾ ਵੇਖ ਕੇ ਨਾ ਉਹਨ ਸਿੱਖਾਂ ਦੀ ਮਿਲਟਰੀ ਕਰ ਦਿੱਤੀ। ਇਹ ਸਾਡਾ ਜਿਹੜਾ ਜਥਾ ਸੀ ਨਾ ਇਹ ਅੱਧ ਚ ਰੋਕਿਆ ਗਿਆ। ਉਹਨਾਂ ਵੱਲ ਲਿਆ। ਉਹਨਾਂ ਕੀਤਾ ਵੀ ਉਹ ਲਾਗੇ ਸਾਡੀ ਜ਼ਮੀਨ 'ਚ ਹੀ ਫਤਿਹਗੜ੍ਹ ਚੂੜੀਆਂ ਦਾ ਉੱਥੇ ਹੀ ਹਵਾਲਾਟ ਉੱਥੇ ਠਾਣਾ ਠੂਣਾ ਹਾਸਿਆ ਸੀ। ਉਹ ਉੱਥੇ ਜਾ ਵਾਲੇ ਉਹ ਸੋਚਿਆ ਵੀ ਹੁਣ ਇਹ ਸਾਰੇ ਦੋਵੇਂ ਪਿੰਡ ਜਿਹੜੇ ਨੇ ਇਹ ਤੇ ਆ ਗਏ ਨੇ ਅੰਦਰ। ਮੈਨੂੰ ਕਿਹਨੂੰ ਪੁੱਛਣਾ। ਉਹ ਤੁਰ ਪਿਆ ਤੇ ਆਸਾ ਸਾਡੇ ਦੋ ਪਿੰਡਾਂ ਦੇ ਵਿੱਚ ਉਹਦੀ ਲਾਈਨ ਲੰਘਦੀ ਸੀ ਜਿਵੇਂ ਸੜਕ ਲੰਘਦੀ। ਸੜਕ ਲੰਘਦੀ ਸੀ। ਹਾਂ ਗੱਡੀ ਦੀ ਲਾਈਨ ਲੰਘਦੀ। ਰੇਲ ਗੱਡੀ ਦੀ। ਹਾਂ ਰੇਲ ਗੱਡੀ। ਅੱਛਾ ਅੱਛਾ। ਉਹ ਜਿਹੜਾ ਸੁਣ ਲਓ ਭਈ ਲੈਂਦੇ ਪੈ ਤੁਰਿਆ ਰਵਾਲਾ ਨੂੰ। ਅੱਗੇ ਪੂਰਾ ਸਟੇਸ਼ਨ ਸੀ ਰਵਾਲਾਂ ਦਾ ਸਾਡੇ ਸਟੇਸ਼ਨ ਤੋਂ ਲਾ ਕੇ। ਸਹੀ ਸਹੀ। ਉਹ ਜਾਣਾ ਸੀ ਉੱਥੇ ਰਵਾਲੀ। ਉਹ ਅੱਗੋਂ ਸਾਡੇ ਪਿੰਡ ਦੇ ਸਾਲਦਾਰ ਹੁੰਦਾ ਸੀ। ਅੱਜ ਜਿਵੇਂ ਐਮਪੀ ਨਹੀਂ ਹੁੰਦੇ ਸੂਬੇਦਾਰ ਸਾਲਦਾਰ ਉਹ ਇਹ ਹੁੰਦੇ ਸਨ। ਉਹ ਸਾਲਦਾਰ ਨੇ ਕੋਠੀ ਪਾਈ ਉਸ ਪਿੰਡ ਦੇ ਤੁਹਾਡੇ ਪਿੰਡ ਦੇ ਸਾਡੇ ਲੈਣ ਦੇ ਉੱਤੇ। ਅੱਛਾ ਲੈਣ ਦੇ ਉੱਤੇ। ਉੱਥੇ ਮੁੰਡੇ ਬੈਠੇ ਸੂਬੇਦਾਰ ਦਾ ਵੀ ਬੈਠਿਆ। ਵਾਹਵਾ ਕੋਠੀ ਬਣਾਈ ਸੀ ਉਹਨੇ। ਵਾਹਵਾ ਸੋਹਣਿਆ ਬੈਠ ਕੇ ਜਿਵੇਂ ਬਣਾਈਆਂ ਹੈ ਹਾਲੇ ਸਭ ਬੈਠ ਕੇ ਨਹੀਂ। ਉਹ ਬੈਠੇ ਮੁੰਡੇ ਉਹਦੇ ਮਗਰ ਉੱਠ ਭੱਜੇ। ਆਖਣਗੇ ਸਾਡੇ ਦੋਵੇਂ ਪਿੰਡ ਬਣਾ ਕੇ ਅੰਦਰ ਤੋਂ ਆ ਕੇ ਤੇ ਕੁੜੀ ਆ ਸਾਡੇ ਕੋਲ ਹੀ ਤੁਰਿਆ ਜਾਂਦਾ। ਉਹ ਵਿੱਚੋਂ ਬੰਦੇ ਆਖਣੋ ਜਾਣਦੇ ਹੋ ਜਾਣਦੇ ਹੋ। ਉਹ ਇਹ ਕਹਿੰਦਾ ਪਹਿਲੇ ਵੀ ਉਹ ਅਸੀਂ ਜਾਤ ਦਾ ਫਕੀਰ। ਕੌਣ ਜੀ? ਜਾਤ ਦਾ ਫਕੀਰ ਸੀ ਮੁੰਡਾ। ਉਹਨਾਂ ਆਖਿਆ ਬੜਾ ਛੋਖਾ ਤੇ ਉਹਨਾਂ ਆਖਿਆ ਗੱਲ ਸੁਣ ਮੇਰੀ ਵੀ ਇਹ ਕਿਉਂ ਜਾਏ ਭਾਈ। ਉਹ ਫਿਰ ਮਗਰ ਚੜ ਗਿਆ। ਉਹਨਾਂ ਜੇ ਕੋਲ ਪੜਿਆ ਉਹਨਾਂ ਆਖਿਆ ਖਾ ਲਾ ਪੀ ਲੈ ਜੋ ਖਾਣਾ ਪੀ ਲੈ ਪਾਣੀ ਛਾਣੀ ਪੀ ਲਾ। ਉਹ ਛਪੜੀ ਸੀ ਉੱਥੇ ਬੁੱਕ ਭਰ ਕੇ ਪਾਣੀ ਦੇ ਲਗਾ ਮਗਰ ਮਾਰਿਆ 10 ਰੁਪਏ। ਕਿਹਨੇ ਮਾਰਿਆ? ਉਹ ਫਕੀਰ ਮੁੰਡੇ ਨੇ। ਫਕੀਰ ਮੁੰਡੇ ਨੂੰ ਮਾਰਿਆ ਕਿ ਫਕੀਰ ਨੇ ਮਾਰਿਆ? ਫਕੀਰ ਮੁੰਡੇ ਨੇ ਉਹ ਖੱਤਰੀ ਨੂੰ ਮਾਰਿਆ। ਖੱਤਰੀ ਨੂੰ ਮਾਰ ਦਿੱਤਾ। ਉਹ ਫਿਰ ਮੁੜ ਕੇ ਉਹ ਉੱਥੋਂ ਚੁੱਕ ਕੇ ਨਾ ਉਹਨਾਂ ਲਾਸ਼ਾਂ ਦੀ ਗੱਡੇ 'ਚ ਦਿੱਤਾ। ਦੇ ਆਏ ਰਾਤ ਨੂੰ ਅਰਦਾਸ ਆ ਗਈ ਸਿੱਖਾਂ ਨੂੰ ਪਹਿਲਾਂ ਪਈ ਸਾਡਾ ਮਾਰਿਆ ਗਿਆ ਤੇ ਕਿੱਧਰ ਗਿਆ ਇਹ ਤੇ ਮਾਰ ਦਿੱਤਾ। ਉਹ ਲੱਭੇ ਕਿੱਥੋਂ ਇੱਧਰੋਂ ਤੱਕ ਸਿੱਖੀ ਫਿਰ ਉਹਨਾਂ ਇਕੱਠੀ ਕੀਤੀ। ਆਮ ਜਸਾ ਫਿਰ ਸਾਡੇ ਪਿੰਡਾਂ ਨੂੰ ਨਾ ਜੁੜਿਆ। ਇਹ ਜਿਹੜੇ ਸਾਡੇ ਜ਼ਮੀਨਾਂ ਵਾਹੁੰਦੇ ਸਨ ਨਾ ਉਹਨਾਂ ਇਹ ਗੱਲ ਆਖੀ। ਉਹਨਾਂ ਆਖਿਆ ਚਾਚਾ ਗੱਲ ਆ ਵੀ ਸਾਰੀ ਉਮਰ ਨਿਮਕ ਖਾਂਦੇ ਰਹੇ ਤੇ ਤੁਸੀਂ ਚਾਰਾ ਕਰਕੇ ਨਾ ਤੇ ਹੁਣ ਆਪੋ ਆਪ ਨਿਕਲ ਜਾਓ। ਸਾਡੇ ਹੁੰਦਿਆਂ ਤੁਹਾਨੂੰ ਮਾਰਨਾ ਤੇ ਸਾਡੀ ਬਰਦਾਸ਼ਤ ਨਹੀਂ। ਅੱਛਾ ਅੱਛਾ। ਉਹਨਾਂ ਨੇ ਤੁਹਾਡੇ ਨਾਲ ਹਮਾਇਤ ਕੀਤੀ। ਆਹੋ ਅਸੀਂ ਫਿਰ ਉੱਥੋਂ ਉੱਠ ਕੇ ਨਾ ਮਾਲ ਡੰਗਰ ਕੋਈ ਭਾਂਡਾ ਟੀਂਡਾ ਜਿਹੜਾ ਟੋਏ ਕੱਢੇ ਅੰਦਰ ਹੀ ਨੱਪ ਦਿੱਤੇ ਵੀ ਆਣ ਕੇ ਕੱਢ ਹੀ ਲੈਣਾ। ਤੁਸੀਂ ਕੀ ਕਿਹਾ ਆ ਜਾਣਾ? ਆਹਾਂ ਤੇ ਇਹ ਸੋਚਿਆ ਵੀ ਆ ਜਾਣਾ। ਉਹ ਨੱਪ ਨੂੰ ਪਾਏ ਤੇ ਡਮਾਰ ਡੰਗਰ ਲੈ ਕੇ ਤੇ ਸਾਡੇ ਨਾਨਕੇ ਦਰਿਆ ਦੇ ਕੰਢੇ ਸਨ ਜਿੱਥੇ ਦੌਦ ਆ ਨਾ ਦੌਦ ਉਰਲੇ ਬੰਨੇ ਆ ਤੇ ਸਾਡੇ ਪਿੰਡ ਪਰਲੇ ਬੰਨੇ ਸਨ ਨਾਨਕੇ। ਸਹੀ ਸਹੀ। ਉੱਥੇ ਅਸੀਂ ਆ ਗਏ ਸਾਰਾ ਪਿੰਡ ਹੀ? ਨਾ ਅਸੀਂ ਬਾਕੀ ਪਿੰਡ ਰਿਹਾ ਉੱਥੇ ਹੀ ਰਿਹਾ। ਤੁਹਾਨੂੰ ਦੱਸ ਦਿੱਤਾ ਤੁਸੀਂ ਤਾਂ ਨਿਕਲ ਆਏ? ਸਾਨੂੰ ਤੇ ਦੱਸ ਦਿੱਤਾ ਤੇ ਅਸੀਂ ਨਿਕਲ ਆਏ। ਅਸੀਂ ਫਿਰ ਬਾਕੀ ਪਿੰਡ ਰਿਹਾ। ਜਿਸੇ ਤੀਸਰਾ ਦਿਨ ਹੋਇਆ ਉੱਥੇ ਜਗ੍ਹਾ ਪੈ ਗਿਆ ਉਸ ਪਿੰਡ ਦੇ ਵਿੱਚ। ਉਸ ਪਿੰਡ ਦੇ ਤੇ ਦੁਨੀਆ ਨੱਸੀ ਨਿਕਲ ਕੇ ਫਿਰ ਨੱਸ ਗਈ। ਉੱਥੇ ਵੀ ਮਾਰਕੀਟ ਹੋਈ? ਉੱਥੇ ਘੱਟ ਮਰੇ ਤੁਹਾਡੇ ਪਿੰਡ? ਹਾਂ ਨਿਕਲ ਆਏ। ਦਿਨ ਚੱਲਦੇ ਨੂੰ ਫਿਰ ਉਹ ਹਜੇ ਉਹ ਦੁਨੀਆ ਆਵੇ ਵੀ ਜਿਸ ਤਰ੍ਹਾਂ ਨਾ ਆ ਪਾਈਆਂ ਪਦੀਆਂ ਜਸੇ ਵਾਂਗੂ ਇਹ ਫਿਰ ਦਰਿਆ ਨੂੰ ਆ ਗਿਆ।
ਦਰਿਆ ਤੇ ਆਣ ਕੇ ਫਿਰ ਬੇੜੀ ਤੇ ਲੋਕ ਦੁਨੀਆ ਨੂੰ ਨਗਾਉਣ ਡਿਆ ਦਰਿਆ ਕਿਹੜਾ ਲੱਗਦਾ ਸੀ? ਹੈ ਕਿਹੜਾ ਦਰਿਆ ਲੱਗਦਾ? ਆ ਰਾਵੀ। ਅੱਛਾ, ਰਾਵੀ। ਰਾਵੀ ਉੱਥੇ ਫਿਰ ਇਹ ਆ ਗਏ ਪਤਨ ਤੇ ਨੰਗਣ ਡਿਆ ਪਏ ਤੇ ਸਾਡੇ ਨਾਨਕੇ ਤਰਨ ਲੈ ਜਾਣਦੇ ਸਨ। ਉਹਨੇ ਪੇਟੀਆਂ ਪੂਟੀਆਂ ਦਾ ਟੇਲਾ ਬਣਾ ਕੇ ਸੰਤ ਨੰਗਾ ਲਿਆ। ਸਮਾਨ ਤੁਹਾਡੇ ਨਾਲ ਸੀ? ਸਮਾਨ ਨਹੀਂ, ਵਧੀਆ ਜੰਤ ਅੱਛਾ, ਪੇਟੀਆਂ ਦੇ ਬਿਠਾ ਨੰਗਾ ਲਿਆ। ਅੱਛਾ ਅੱਛਾ। ਉੱਥੇ ਵਾਰ ਹੀ ਨਹੀਂ ਸੀ ਬਾਦਾ, ਡਾਂਗਾ ਮਾਰਦੇ ਸਨ ਮਲਾ ਇੱਕ ਦੂਜੇ ਨੂੰ। ਜਿਹੜਾ ਬੇੜੀ ਤੇ ਆਦੇ ਹੈ ਬੇੜੀ ਡੋਬਣੀ ਜੇ। ਸਹੀ ਸਹੀ। ਇੰਨੀ ਆਵਾਮ ਸੀ? ਇੰਨੀ ਆਵਾਮ ਸੀ। ਤੁਸੀਂ ਕਿੰਨੇ ਦਿਨਾਂ ਬਾਅਦ? ਉਰਲੇ ਬੰਦੇ ਅਸੀਂ ਲੰਘੇ ਹੀ ਆ। ਹਾਂਜੀ। ਤੇ ਪਰਲੇ ਬੰਦੇ ਫਿਰ ਸਿੱਖਾਂ ਦਾ ਜਸਾ ਆਇਆ। ਅਸੀਂ ਉਰਲੇ ਬੰਦੇ ਵੇਖਦੇ ਆ। ਹਾਂ। ਇਧਰੋਂ ਫਿਰ ਮੁਸਲਮਾਨ ਪਏ ਨੇ। ਜਸਾ ਆ ਕੇ ਭੱਜ ਉੱਠਾ। ਸਹੀ। ਜੇ ਭੱਜ ਉੱਠਾ ਉਹ ਸੀ ਐਸਾ ਉੱਚੇ ਥਾਂ। ਹਾਂਜੀ। ਭੱਜੇ ਜਾਂਦੇ ਉਹਨਾਂ ਭੌਂ ਕੇ ਵੇਖਿਆ। ਉਹਨਾਂ ਆਖਿਆ ਮੁਸਲਮਾਨ ਤੇ ਜਿਹੜੇ ਰੋਜ਼ ਉਹ ਵੇਖੋ ਪਤਨ ਨੂੰ ਭੱਜੇ ਜਾਂਦੇ ਲੁੱਟ ਮਾਰ ਕਰਨ ਤੇ ਤੁਸੀਂ ਕਿਤੇ ਅੱਗੇ ਲਾ ਕੇ ਭੱਜੇ ਫਿਰਦੇ। ਸਹੀ। ਉੱਥੋਂ ਮੁੜ ਕੇ ਫਿਰ ਆਉਣ ਪਏ। ਜਿਹੜੇ ਉਹੋ ਜਿਹੇ ਬੰਦੇ ਸਨ ਉਹ ਤੇ ਆਖਣਗੇ ਵੀ ਅਸੀਂ ਸਿੱਖਾਂ ਤੋਂ ਕਿਉਂ ਕਰੀਏ। ਉਹ ਦਰਿਆ ਛਾਲਾ ਮਾਰ। ਕਿਹਨਾਂ ਨੇ? ਮੁਸਲਮਾਨਾਂ। ਅੱਛਾ। ਔਰਤਾਂ ਨੇ ਵੀ? ਔਰਤਾਂ ਕੀ ਤੇ ਬੰਦਿਆਂ ਕੀ ਤੇ ਹਰ ਸਾਰੇ ਤੇ ਜਿਹੜੇ ਉਹੋ ਜਿਹੇ ਸਨ ਉਹ ਫਿਰ ਇਹੋ ਜਿਹੇ ਐਸਾ ਤਲਵਾਰ ਫਿਰੀ ਇਸ ਤਰ੍ਹਾਂ ਮਾਰ ਦਿੱਤੇ। ਵਾਵਾ ਬੰਦਾ ਮਰਿਆ ਵੇਖਿਆ ਤੁਸੀਂ? ਬੜੇ ਦੁਨੀਆ ਫਿਰ ਉਹਦੇ ਜਿਹੜੇ ਹੈਗੇ ਸਭ ਪਤਨ ਤੇ ਦੁਨੀਆ ਖਲਕਤ ਖਦਾ ਜੀ ਸਾਰੀ ਮਰੀ ਗਈ। ਕੋਈ ਡੁੱਬ ਕੇ ਮਰ ਗਿਆ, ਕੋਈ ਵੜ ਸੁੱਟਿਆ। ਬਹੁਤ ਜ਼ੁਲਮ ਹੋਇਆ ਉਸ ਟਾਈਮ। ਇਹ ਤਾਂ ਨਾ ਐਂ ਕਰਕੇ ਪੈਰ ਰੱਖਦੇ ਤੇ ਮੁਰਦੇ ਦੇ ਉੱਤੋਂ ਜੀ ਉੱਤੋਂ ਦੀ ਪੈਰ ਰੱਖਿਆ। ਕਹਿੰਦੇ ਪਾਣੀ ਵੀ ਪੀਣ ਨੂੰ ਨਹੀਂ ਸੀ ਲੱਭਦਾ। ਪਾਣੀ ਦੇ ਕੇ ਤੇ ਅੱਲਾ ਮਾਫੀ ਦੇ ਬਾਰਿਸ਼ਾਂ ਨਾ ਹੁੰਦੀਆਂ ਤੇ ਉਹ ਇਹਦਾ ਸੁਣ ਲਾ ਵੀ ਦੁਨੀਆ ਜਿਹੜੀ ਸੀ ਰਹਿੰਦੀ ਮਰ ਜਾਂਦੀ। ਉਹ ਕਿਵੇਂ ਜੀ? ਬਿਮਾਰੀ ਨਾਲ। ਬਿਮਾਰੀ ਫੈਲ ਜਾਂਦੀ। ਬਾਰਿਸ਼ ਪੈਂਦੀ ਸੀ ਮੁਰਦਾ 2-4 ਦਿਨਾਂ 'ਚ ਗਲ ਜਾਂਦਾ। ਸਹੀ ਸਹੀ ਸਹੀ। ਐਸਾ ਪਾਣੀ ਐ ਬੈਠੇ ਹੁੰਦੇ ਸਨ ਤੇ ਐਨੇ ਪਾਣੀ 'ਚ ਬੈਠਦੇ ਸੀ। ਬੈਠੇ ਹੁੰਦੇ ਸੀ? ਬੈਠੇ ਸਨ ਜਦੋਂ ਤੇ ਐਨੇ ਪਾਣੀ 'ਚ ਬੈਠਦੇ। ਕਿੰਨੇ ਦਿਨਾਂ 'ਚ ਪਹੁੰਚੇ ਫਿਰ ਇੱਥੇ ਪਾਕਿਸਤਾਨ ਤੁਸੀਂ? ਅਸੀਂ? ਹਾਂਜੀ। ਪਾਕਿਸਤਾਨ ਦੇ ਤਾਂ ਅਸੀਂ ਤੀਸਰੇ ਚੌਥੇ ਦਿਨ ਉੱਥੋਂ ਸਾਡਾ ਲਾਗੇ ਹੀ ਪਿੰਡ ਸੀ। ਅਸੀਂ ਤੀਸਰੇ ਚੌਥੇ ਦਿਨ ਫਿਰ ਇੱਧਰ ਆ ਗਏ। ਰਾਤ ਦੌੜਦੇ ਰਹੇ ਤੇ ਇੱਕ ਬੰਦਾ ਬਾਰਿਸ਼ ਬੜੀ ਹੋ ਗਈ। ਇੱਕ ਬੰਦਾ ਆਖਦਾ ਵੀ ਵੇਲੀ ਮੇਰੀ ਉੱਥੇ ਚਲੇ ਜਾਓ ਬਾਰਿਸ਼ 'ਚ। ਵੇਲੀ ਗਏ ਤੇ ਉਹਦੇ ਵਿੱਚ ਗੋਡੇ ਗੋਡੇ ਗਾਰਾ ਗੋਆ। ਸਹੀ। ਉੱਥੇ ਜੀ ਨਾ ਕਰੇ ਖਲੋਣ ਨੂੰ। ਲਾਗੇ ਅੰਬਾਂ ਦਾ ਬਾਗ ਸੀ। ਅੰਬਾਂ ਦੇ ਬਾਗ 'ਚ ਦੌੜ ਕੇ ਥੱਲੇ ਬੂਟਿਆਂ ਦੇ ਚਲੇ ਗਏ। ਸਹੀ। ਉਹ ਇੱਕ ਅੱਲਾ ਦਾ ਬੰਦਾ ਉਹ ਆਖਿਆ ਉੱਚਾ ਥਾਂ ਆ ਮੇਰਾ, ਉੱਥੇ ਨਾਲੀ ਤੇ ਕੋਠਾ ਹੈ। ਦਰਿਆ ਦੀ ਨਾਲੀ ਵਗਦੀ। ਸਹੀ। ਉੱਥੇ ਕੋਠਾ ਹੈ ਤੇ ਸੁੱਕੇ ਥਾਂ ਤੇ ਬਹੁ ਗਏ। ਉਹਨੇ ਫਿਰ ਜਾ ਕੇ ਸਾਨੂੰ ਬੂਹਾ ਖੋਲ੍ਹ ਦਿੱਤਾ। ਅਸੀਂ ਫਿਰ ਉੱਥੇ ਤੁਹਾਡੀ ਫੈਮਿਲੀ ਪੂਰੀ ਉੱਥੇ ਫਿਰ 10 ਕੁ ਦਿਨ ਰਹੇ। ਆਪਣਾ ਟੱਬਰ ਹੀ ਕੇ ਹਾਂਜੀ ਤੁਹਾਡਾ ਆਪਣਾ ਟੱਬਰ? ਹਾਂ 3-4 ਘਰ ਸਨ। ਸਹੀ। ਉੱਥੇ 10 ਕੁ ਦਿਨ ਰਹੇ ਤੇ ਉਧਰੋਂ ਉਰਲੇ ਬੰਨੇ ਜੀਂਦ ਪਿੰਡਰ ਤੇ ਫਤੋ ਕੇ ਨੇ। ਸਾਡੇ ਪਿੰਡ ਦੀ ਬੱਚੀ ਵਿਆਹੀ ਸੀ ਇੱਥੇ ਫਤੋ ਕੀ ਉਧਰੋਂ। ਸਹੀ। ਉਹ ਸਾਨੂੰ ਲੱਭਦੇ ਫਿਰਦੇ ਸਨ। ਸਹੀ। ਉਹਨਾਂ ਨੂੰ ਅਸੀਂ ਲੱਭ ਗਏ। ਉਹ ਫਿਰ ਆ ਗਏ। ਫਿਰ ਉਹ ਉੱਥੇ ਅਸੀਂ ਫਤੋ ਕੀ ਚਲੇ ਗਏ। 2 ਮਹੀਨੇ ਅਸੀਂ ਉੱਥੇ ਰਹੇ। ਉਹ ਆਖਣਗੇ ਵੀ ਤੁਸੀਂ ਇੱਥੇ ਜ਼ਮੀਨਾਂ ਲਓ। ਸਹੀ। ਆਖਿਆ ਨਹੀਂ ਅਸੀਂ ਆਪਣੇ ਪਿੰਡੇ ਜਾਣਾ। ਕਿਹੜੇ ਪਿੰਡ 'ਚ? ਅਸੀਂ ਫਿਰ ਇੱਥੇ ਸਾਡਾ ਪਿੰਡ ਆ ਬੈਠਾ। ਅਸੀਂ ਕੋਟ ਕਰ ਲੜਿਆਂ ਦਾ ਰਾਮ ਮੱਖਣ ਦੀ ਚਕੇਰੀ ਕੋਲ। ਪੂਰਾ ਪਿੰਡ? ਨਹੀਂ 40 ਕੁ ਘਰ। 40 ਕੁ ਘਰ। ਅਸੀਂ ਫਿਰ 40 ਕੁ ਘਰ ਉੱਥੇ ਰਹੇ। ਉੱਥੋਂ ਫਿਰ ਅੱਗੋਂ ਹੈਗਾ ਸੋਲਾ ਪੇ ਫਾਰਮਾਂ ਤੇ ਜ਼ਮੀਨਾਂ ਆਈਆਂ। ਕੋਈ ਇਹ ਨੇ ਕਿ ਉਹ ਪਵਾ ਲਈ। ਅਸੀਂ ਇੱਥੋਂ ਪਵਾ ਲਈ। ਇੱਥੇ ਤੁਸੀਂ ਫਿਰ ਸ਼ਾਹਪੁਰ ਦੇ ਵਿੱਚ ਆ ਗਏ? ਸ਼ਾਹਪੁਰ ਜਾ। ਤੁਹਾਡਾ ਆਪਣਾ ਟੱਬਰ ਇੱਥੇ ਜ਼ਮੀਨ ਤੁਹਾਨੂੰ ਮਿਲ ਗਈ? ਮਿਲ ਗਈ। ਅੱਛਾ ਹੁਣ ਮੈਨੂੰ ਦੱਸੋ, ਤੁਸੀਂ ਤੇ ਆਏ ਸੀ 4-5 ਦਿਨ ਵਾਸਤੇ ਕਿ ਕਹਿੰਦੇ ਸੀ ਨਾ ਵਾਪਸ ਚਲ ਜਾਣਾ ਤੇ ਹੁਣ ਯਾਦ ਆਉਂਦਾ ਉਹ ਪਿੰਡ ਕਿਹੜਾ ਜਿਹੜਾ ਛੱਡ ਕੇ ਆਏ? ਸਾਨੂੰ ਪੈਲੀਆਂ ਦੇ। ਹਾਂਜੀ। ਸਾਨੂੰ ਪੈਲੀਆਂ ਦੇਖਦੀਆਂ ਨੇ। ਵੇਖਦੀਆਂ ਨੇ? ਹਾਂ।
ਜਿੱਥੇ ਸਾਡੇ ਘਰ ਉਸ ਤਰ੍ਹਾਂ ਦੇਖਦੇ ਨੇ ਜਿੱਥੇ ਗਲੀਆਂ 'ਚ ਜੇ ਖੇਡਦੇ ਉਸੇ ਤਰ੍ਹਾਂ ਗਲੀਆਂ ਦੇਖਦੀਆਂ ਨੇ ਉਸੇ ਤਰ੍ਹਾਂ ਦਰਵਾਜ਼ੇ ਘਰ ਪੈਲੀਆਂ ਖੂਹ ਨਹਿਰ ਜਿਹੜੀ ਪੈਂਦੀ ਸੀ ਉਹ ਵੀ ਹਰ ਸ਼ਹਿਰ ਮੈਨੂੰ ਦੇਖਦੀ ਦੱਸੋ ਨਹਿਰ ਕਿਹੜੀ ਸਾਈਡ ਤੇ ਪੈਂਦੀ ਸੀ? ਨਹਿਰ ਨਿਕਲਦੀ ਸੀ ਪਰੀਆਂ ਅਲੀਆਲ ਵੱਲੋਂ ਆਉਂਦੀ ਸੀ ਸੂਆ ਵੱਡੀ ਨਹਿਰ ਤੁਹਾਡੇ ਪਿੰਡ ਦੇ ਕੋਲੋਂ ਦੀ ਲੰਘਦੀ ਸੀ? ਨਹੀਂ ਹਟਵਿੰਡ ਸੀ ਅੱਛਾ ਉੱਥੋਂ ਸਾਡੇ ਪਿੰਡ ਨੂੰ ਸੂਆ ਪੈਂਦਾ ਸੀ। ਸੂਆ ਪੈਂਦਾ। ਉਹ ਪੈਂਦਾ ਸ਼ਮਾਈ ਦਾ ਪਾਣੀ। ਸਹੀ ਸਹੀ ਆਹ ਹੁਣ ਮੁਝੇ ਲੱਗੀਆਂ ਨਾ ਹਾਂਜੀ। ਹੁਣ ਉਹ ਧੜ ਵਗਦਾ ਸਹੀ ਸਹੀ। ਤੇ ਕੱਤੇ ਨੂੰ ਬੰਦ ਹੋ ਜਾਣੀ ਹੈ ਤੇ ਵਿਸਾਖ ਦੇ ਪਹਿਲੀ ਆ ਤੁਹਾਡਾ ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਸਾਡਾ ਵਿੱਚ ਘਰ ਸੀ। ਉਹਦੇ ਨਾਲ ਪੱਕੇ ਮਕਾਨ ਸਨ ਤੁਹਾਡੇ ਸਾਰਿਆਂ ਦੇ? ਸਾਰਿਆਂ ਦੇ ਪੱਕੇ ਨਹੀਂ ਕੱਚੇ ਵੀ ਸਨ ਵਿੱਚ ਬੰਦਿਆਂ ਦੇ ਪਰ ਇਹਨਾਂ ਪੱਕਿਆਂ ਨਾਲ ਵੀ ਸਵਾਰੇ ਸਨ ਬੰਦਿਆਂ ਨਹੀਂ ਜਿਹੜੇ ਕੋਈ ਜਿਹਦੀ ਉਹ ਕਿਹੜਾ ਘਰ ਸੀ ਪੱਕਾ ਉੱਥੇ ਕਿਸੇ ਦਾ ਹੈ ਸੀ ਪੂਰਾ ਸਹੀ ਧੜੱਲੇ ਵਾਲਾ ਘਰ ਜਿਹੜਾ ਬਣਿਆ ਹੁੰਦਾ ਕੋਠੀ ਟਾਈਪ ਉਸ ਪਿੰਡ ਦੇ ਵਿੱਚ? ਕੋਠੀ ਟਾਈਪ ਸਾਡੇ ਚਾਚੇ ਸਾਲੇ ਦਾ ਵੀ ਪੱਕੇ ਸਨ। ਪੱਕੇ ਸਨ? ਸਾਡੇ ਵੀ ਪੱਕੇ ਸਨ। ਸਹੀ ਸਹੀ। ਫਿਰ ਇਹਗਾ ਸੁਣ ਲਾ ਪਏ ਸਾਡਾ ਇੱਕ ਬਾਬਾ ਸੀ ਉਹਦੇ ਵੀ ਪੱਕੇ ਸਨ। ਉਹ ਕਟਿਆਲ ਬੈਠੇ ਸੀ ਸਾਰਾ ਉਹਨਾਂ ਦੇ ਵੀ ਪੱਕੇ ਸਨ। ਸਹੀ ਹੋ ਗਿਆ। ਇੱਕ ਚਾਚਾ ਹੈ ਸਾਡਾ ਉਹਦੇ ਵੀ ਪੱਕੇ ਸਨ। ਉਹਦੇ ਨਾਲ ਮਸਜਿਦ ਇੱਕ ਸਾਡੇ ਜੋ ਮਾਨ ਵਾਲੇ ਬੈਠਾ ਉਹਨੂੰ ਚਾਹ ਕਰਕੇ ਆਂਦੇ ਸਹੀ ਨਾਲ ਹੀ ਬੈਠੀ ਸੀ ਉਹਦੇ ਵੀ ਪੱਕੇ ਸਨ। ਤੇ ਆਮ ਖਾਸ ਜਿਹੜੇ ਸਨ ਉਹ ਮਕਾਨ ਦੁਨੀਆ ਦੇ ਕੱਚੇ ਸਨ। ਅਤੇ ਹੋਰ ਕੌਮਾਂ ਵੀ ਰਹਿੰਦੀਆਂ ਸੀ ਸਾਈ ਵਗੈਰਾ ਉੱਥੇ? ਸਾਈਆਂ ਦੀ ਪੂਰੀ ਪੱਤੀ ਸੀ। ਉਹਨਾਂ ਦੇ ਨਾਂ ਯਾਦ ਨੇ ਸਾਈਆਂ ਦੇ ਕਿਸੇ ਦੇ? ਹਸਾਈ ਹੁਣ ਤੇ ਉਹਦੇ ਵੀ ਹੋਣਗੇ ਸਭ ਭੁੱਲ ਗਿਆ। ਨਹੀਂ ਕੋਈ ਨਹੀਂ ਯਾਦ? ਹਾਲਾਂਕਿ ਜਬੀਰ ਉਹਦੇ ਸਨ ਸਾਡੀ ਤੇ ਨਾਲ ਹੁੰਦੇ ਸਨ। ਅੱਛਾ ਉਹਨਾਂ ਦਾ ਪਿੰਡ ਮੈਂ ਹਟਵਾ ਸੀ ਘਰ ਕੇ? ਨਹੀਂ ਨਾਲ ਹੀ ਸਨ ਇਕੱਠੇ ਸਨ। ਚੜ੍ਹਦੀ ਸਾਈਡ ਤੇ ਕਿ ਲਹਿੰਦੀ ਸਾਈਡ ਤੇ ਸੀ? ਦੱਖਣ ਦੀ ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਕਦੀ ਆਇਆ ਕੋਈ ਬੰਦਾ ਉਧਰ ਗਿਆ ਤੁਹਾਡਾ? ਨਾ ਸਾਡੇ 'ਚ ਕੋਈ ਬੰਦਾ ਨਹੀਂ। ਜਾਂ ਅੱਛਾ ਫਿਰ ਇਸ ਪਿੰਡ 'ਚ ਆ ਕੇ ਬੈਠੇ ਤੁਸੀਂ? ਹਾਂ। ਇੱਥੇ ਦੀ ਥੋੜੀ ਦੱਸੋ ਸਾਨੂੰ ਕਿ ਇੱਥੇ ਕਿਹੜੇ ਕਿਹੜੇ ਆ ਕੇ ਲੋਕ ਵਸੇ ਨੇ? ਇੱਥੋਂ ਸਿੱਖ ਗਏ ਨੇ ਕਿ ਹਿੰਦੂ ਰਹਿੰਦੇ ਸਨ? ਤੁਹਾਨੂੰ ਕੋਈ ਪਤਾ ਇੱਥੋਂ ਦਾ? ਇੱਥੋਂ ਦੇ ਅਸੀਂ ਮਗਰੋਂ ਜਵੇਬ ਪਾਏ ਆ ਤੇ ਸਿੱਖਾਂ ਦੇ ਪਿੰਡ ਸੀ। ਕੋਈ ਆਂਦਾ ਤਾਰਾ ਸਿੰਘ ਦੀ ਸੀ, ਕੋਈ ਆਂਦਾ ਫਲਾਣੇ ਸਿੰਘ ਦੀ ਸੀ ਤੇ ਅੱਗੇ ਆਪਣੀ ਕਬੋ ਬਰਾਦਰੀ ਸੀ। ਇਹ ਸਾਡੇ ਤੋਂ ਪਹਿਲਾਂ ਆਏ ਸਨ ਇੱਥੇ। ਉਤੋਂ ਹੈਗਾ ਸੁਣ ਲਾ ਪਏ ਕੋਈ ਗਾਦੀਆਂ ਦੇ ਵੀ ਘਰ ਹਨ। ਕੋਈ ਹੈਗਾ ਸੁਣ ਲਾ ਪਏ ਕਰਨਾਲੀਆਂ ਦੇ ਵੀ ਹਨ। ਪਿੱਛੋਂ ਅਸੀਂ ਵੀ ਇੱਕ ਘਰ ਇੱਥੇ ਜ਼ਮੀਨ ਪਵਾ ਲਈ। ਸਾਡਾ ਇੱਕੋ ਹੀ ਘਰ ਹੈ ਰਾਜਪੂਤਾਂ ਦਾ ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ। ਬਾਕੀ ਸਾਰੇ ਗਾਦੀ ਰਹਿੰਦੇ ਨੇ? ਨਹੀਂ ਗਾਦੀ ਕੰਬੋ ਬਹੁਤੇ ਰਹਿੰਦੇ। ਕੰਬੋ ਬਹੁਤੇ। ਇੱਥੇ ਜਦੋਂ ਤੁਸੀਂ ਆਏ ਉਦੋਂ ਮਕਾਨ ਪੱਕੇ ਸਨ ਕਿ ਕੱਚੇ ਸਨ ਸਿੱਖਾਂ ਦੇ? ਇੱਥੇ? ਹਾਂਜੀ। ਇੱਥੇ ਕੋਈ ਵਿਰਲਾ ਹੀ ਦੇਖਦਾ ਸੀ। ਅੱਛਾ ਜੀ। ਤੇ ਗੁਰਦੁਆਰਾ ਵਗੈਰਾ ਹੈਗਾ ਸੀ? ਕੋਈ ਵਿਰਲਾ ਸੀ ਕੱਚਾ, ਬਾਕੀ ਪੱਕੇ। ਗੁਰਦੁਆਰਾ ਹੈਗਾ ਸੀ ਇੱਥੇ? ਗੁਰਦੁਆਰਾ ਹੈਗਾ। ਕਿਹੜੀ ਸਾਈਡ ਤੇ ਸੀ? ਗੁਰਦੁਆਰਾ ਸੀ ਲਹਿੰਦੇ ਬੰਨੇ। ਅੱਛਾ ਲਹਿੰਦੇ ਬੰਨੇ। ਇੱਥੋਂ ਦੇ ਜਿਹੜੇ ਵਸੇਕ ਸਨ ਬੰਦੇ ਉਹ ਦੱਸਦੇ ਨੇ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸਨ? ਉਹ ਦੱਸਦੇ ਨੇ। ਕਿਹੜੇ ਨਾਂ ਲੈਂਦੇ ਨੇ? ਉਹਨੂੰ ਖੋਰਿਆ ਸਾਡੇ ਜਿਹੜੇ। ਅੱਛਾ ਸਹੀ ਹੋ ਗਿਆ। ਗੁਲਾਮ ਅਦਰ ਸੇਖ ਸੀ ਉਹ ਮੁਸਲਮਾਨ ਹੋ ਗਿਆ। ਮੁਸਲਮਾਨ ਹੋ ਗਿਆ ਸੀ? ਉਹਦਾ ਭਰਾ ਉਹਦਾ ਲਾਬੂ ਸੀ ਉਹ ਸਿੱਖੀ ਸੀ, ਉਹ ਉਧਰ ਚਲਾ ਗਿਆ। ਅੱਛਾ। ਹਾਂ ਇੱਕ ਤਾਰਾ ਸਿੰਘ ਆਂਦੇ ਨੇ, ਇੱਕ ਉਹ ਸੀ। ਉਹ ਇਸੇ ਤਰ੍ਹਾਂ ਹੀ ਪਈ। ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮਿਹਰਬਾਨੀ।